ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਤੋਂ ਤੇ ਕੇਂਦਰ ਤੋਂ। ਟੱਸਲ ਰਾਜਪਾਲ ਦੇ ਨਾਲ ਪਹਿਲਾਂ ਹੀ ਚੱਲ ਰਹੀ ਹੈ। ਕਈ ਗੱਲਾਂ ਨੂੰ ਲੈ ਕੇ, ਕੋਲੇ ਦੇ ਮਸਲੇ ਨੂੰ ਲੈ ਕੇ ਜਾਂ ਇੱਕ ਦੋ ਹੋਰ ਮਸਲਿਆਂ ਨੂੰ ਲੈ ਕੇ ਕੇਂਦਰ ਦੇ ਨਾਲ ਪਹਿਲਾਂ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਆਡਾ ਲਾਉਣਾ ਪੈ ਰਿਹਾ, ਜਾਂ ਕਹਿ ਦਈਏ ਕਿ ਆਪਣਾ ਰੁਖ ਥੋੜ੍ਹਾ ਜਿਹਾ ਤਿੱਖਾ ਕਰਨਾ ਪੈ ਰਿਹਾ। ਇਸੇ ਦਰਮਿਆਨ ਖਬਰ ਇਹ ਆ ਰਹੀ ਹੈ ਸ਼ਰਮਾ ਜੀ, ਕਿ ਕੇਂਦਰ ਨੇ ਆਮ ਆਦਮੀ ਪਾਰਟੀ ਦਾ ਜਿਹੜਾ ਬੜਾ ਪ੍ਰਚਾਰਿਆ ਪ੍ਰੋਜੈਕਟ ਹੈ ਕਲੀਨਿਕ, ਉਹਨਾਂ ਦੇ ਫੰਡ ਰੋਕ ਲਏ ਆ ਤੇ ਹੋ ਸਕਦਾ ਹੈ ਤਾਲੇ ਵੀ ਲੱਗ ਜਾਣ। ਪ੍ਰਵੀਨ ਜੀ, ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਅਸਲ ਦੇ ਵਿੱਚ ਮੁਹੱਲਾ ਕਲੀਨਿਕਾਂ ਲਈ ਤਾਂ ਕੇਂਦਰ ਨੇ ਕੋਈ ਫੰਡ ਦੇਣਾ ਨਹੀਂ। ਇਹ ਤਾਂ ਜੀ। ਯੋਜਨਾ ਆਮ ਆਦਮੀ ਪਾਰਟੀ ਦੀ ਹੈ। ਹੂੰ ਹੂੰ। ਉਹਨਾਂ ਨੇ ਤਾਂ ਜਿਹੜੇ ਸਾਡੀ ਸਿਹਤ ਕੇਂਦਰ ਨੇ, ਪ੍ਰਾਇਮਰੀ ਹੈਲਥ ਕੇਂਦਰ ਨੇ, ਜਿਹੜੇ ਸੈਂਟਰ ਨੇ, ਉਹਨਾਂ ਦੇ ਲਈ ਜਿਹੜਾ ਸਾਲਾਨਾ ਉਹਨਾਂ ਦਾ ਸਾਡਾ ਜਿਵੇਂ ਕੌਮੀ ਸਿਹਤ ਮਿਸ਼ਨ ਆਉਂਦਾ ਹੈ ਨਾ, NHM ਹੈ ਨਾ, ਨੈਸ਼ਨਲ ਹੈਲਥ ਮਿਸ਼ਨ, ਉਹਦੇ ਤਹਿਤ ਜਿਹੜਾ ਫੰਡ ਆਉਣਾ ਹੁੰਦਾ ਉਹ ਫੰਡ ਹੈਲਥ ਸੈਂਟਰਾਂ ਲਈ ਆਉਂਦਾ ਹੈ। ਜੀ। ਤੇ ਹੁਣ ਪੰਜਾਬ 'ਚ ਸਥਿਤੀ ਇਹ ਹੋ ਗਈ ਕਿ ਪੰਜਾਬ 'ਚ 400 ਦੇ ਕਰੀਬ ਹੈਲਥ ਸੈਂਟਰਾਂ ਨੂੰ ਉਹਨਾਂ ਨੇ ਮਹੱਲਾ ਕਲੀਨਿਕ ਦਾ ਨਾਮ ਦਿੱਤਾ। ਠੀਕ ਹੈ। ਤੇ ਉਹਨਾਂ ਦੇ ਰੂਪ ਰੰਗ ਬਦਲਤਾ, ਢੰਗ ਬਦਲਤਾ, ਤਰੀਕਾ ਬਦਲਤਾ, ਉਹ ਹੈਲਥ ਸੈਂਟਰ ਰਹੇ ਨਹੀਂ। ਹੂੰ ਹੂੰ। ਸੋ ਜਦੋਂ ਹੈਲਥ ਸੈਂਟਰ ਨਹੀਂ ਤੇ ਫਿਰ ਕੇਂਦਰ ਕਹਿੰਦਾ ਸਾਡਾ ਕੀ ਕੰਮ, ਫਿਰ ਅਸੀਂ ਕਾਹਦੇ ਲਈ ਪੈਸੇ ਲੈਣੇ, ਤੁਸੀਂ ਸਾਡੇ ਪੈਸੇ ਦੀ ਦੁਰਵਰਤੋਂ ਕਰ ਰਹੇ ਹੋ। ਮੈਂ ਇਹਦੀ ਉਦਾਹਰਨ ਨਾਲ ਦੱਸਣਾ ਚਾਹੁੰਦਾ ਕਿ ਬਾਦਲਾਂ ਦੀ ਸਰਕਾਰ ਸੀ ਪੰਜਾਬ 'ਚ। ਠੀਕ ਹੈ। ਔਰ ਕੇਂਦਰ ਦੇ ਵਿੱਚ ਮਨਮੋਹਨ ਸਿੰਘ ਦੀ ਸਰਕਾਰ ਸੀ ਜੀ। 14 ਕਰੋੜ ਰੁਪਈਆ ਫੰਡ ਕੇਂਦਰ ਨੇ, ਮਨਮੋਹਨ ਸਿੰਘ ਦੀ ਸਰਕਾਰ ਨੇ ਅਕਾਲੀ ਬੀਜੇਪੀ ਸਰਕਾਰ ਦਾ ਇਸ ਲਈ ਰੋਕ ਲਿਆ ਸੀ ਕਿ ਭਾਈ ਚੱਲ ਰਹੀ ਹੈ ਯੋਜਨਾ ਕੇਂਦਰ ਦੇ ਸਹਿਯੋਗ ਨਾਲ, ਤੁਸੀਂ ਫੋਟੋਆਂ ਐਂਬੂਲੈਂਸ ਤੇ ਬਾਦਲਾਂ ਦੀਆਂ ਟੰਗਤੀਆਂ। ਹਾਂਜੀ। ਉਸ ਸਮੇਂ 108 ਐਂਬੂਲੈਂਸ ਜਿਹੜੀ ਸੀ ਉਹਦੇ ਪਰ ਹਰੇਕ ਤੇ ਬਾਦਲ ਦੀ ਬੜੀ ਸਾਰੀ ਫੋਟੋ ਲਾਈ ਗਈ ਸੀ। ਤੇ ਉਹਨਾਂ ਨੇ 2-3 ਵਾਰ ਚੇਤਾਵਨੀ ਭੇਜੀ ਕੇਂਦਰ ਨੇ ਕਿ ਭਾਈ ਇਹ ਫੋਟੋ ਹਟਾ ਲਓ ਜੀ, ਇਹ ਸਹੀ ਨਹੀਂਗਾ, ਫਿਰ ਅਸੀਂ ਫੰਡ ਨਹੀਂ ਭੇਜ ਸਕਾਂਗੇ। ਜਦੋਂ ਨਹੀਂ ਹਟਾਈ ਤਾਂ 14 ਕਰੋੜ ਰੁਪਈਆ ਰੋਕ ਲਿਆ ਗਿਆ ਸੀ ਉਸ ਸਮੇਂ। ਤੇ ਅੱਜ 546 ਕਰੋੜ ਰੁਪਈਆ ਕੇਂਦਰ ਨੇ ਰੋਕ ਲਿਆ ਜੀ। 546 ਕਰੋੜ। ਤੁਸੀਂ ਹਿਸਾਬ ਲਾ ਲਓ ਕਿ ਪਹਿਲਾਂ ਹੀ ਸਾਡੇ ਹਸਪਤਾਲਾਂ ਦੀ ਜੋ ਸਥਿਤੀ ਹੈ, ਸਾਡੇ ਹੈਲਥ ਸੈਂਟਰਾਂ ਦੀ ਜੋ ਸਥਿਤੀ ਹੈ, ਹੁਣ ਆਹ 546 ਕਰੋੜ ਰੋਕਣ ਨਾਲ ਤਾਂ ਹੈਲਥ ਸੈਂਟਰ ਜਿਹੜੇ 500 ਮੁਹੱਲਾ ਕਲੀਨਿਕਾਂ ਦੇ ਨਾਂ ਦੇ ਉੱਤੇ ਪ੍ਰਚਾਰ ਕੀਤਾ, ਅਖਬਾਰਾਂ 'ਚ ਕਰੋੜਾਂ ਰੁਪਈਆ ਖਰਚਿਆ, ਕਿਤੇ ਉਹਨਾਂ ਦੇ ਤਾਲੇ ਨਾ ਲੱਗ ਜਾਣ। ਇਹ ਵੱਡਾ ਸਵਾਲ ਖੜਾ ਹੋ ਗਿਆ। ਕੇਂਦਰ ਕਹਿੰਦਾ ਕਿ ਜਿਹੜੀ ਤਜਵੀਜ਼ ਦੇ ਤਹਿਤ ਇਹ ਫੰਡ ਆਇਆ, ਤੁਸੀਂ ਉਸ ਤਜਵੀਜ਼ ਦੇ ਤਹਿਤ ਵਰਤੇ ਨਹੀਂ ਰਹੇ, ਇਹਦੀ ਦੁਰਵਰਤੋਂ ਹੈ। ਸੋ ਪਿਛਲੇ ਸਮੇਂ ਦੇ ਵਿੱਚ 438 ਕਰੋੜ ਰੁਪਈਆ ਜਾਰੀ ਕੀਤਾ ਜਾ ਚੁੱਕਿਆ, ਪਰ ਅਗਲੀ ਕਿਸ਼ਤ 546 ਕਰੋੜ ਦੀ ਜਿਹੜੀ ਆਉਣੀ ਸੀ, ਉਹ ਤੇ ਉਹਨਾਂ ਨੇ ਕਿਹਾ ਕਿ ਫਿਰ ਅਸੀਂ ਦੇਣ ਵਾਲੀ ਸਥਿਤੀ 'ਚ ਨਹੀਂ ਹੈਗੇ ਜੀ। ਤੁਸੀਂ ਜਿਹੜਾ ਕੌਮੀ ਮਤਲਬ ਕਿ ਸਾਡਾ ਸਿਹਤ ਮਿਸ਼ਨ ਹੈ, ਤੁਸੀਂ ਉਹਦੇ ਤਹਿਤ ਚੱਲਣ ਦੀ ਬਜਾਏ ਆਪਣੇ ਢੰਗ ਤਰੀਕੇ ਨਾਲ ਪੈਸੇ ਦੀ ਵਰਤੋਂ ਕਰ ਰਹੇ ਹੋ, ਤੁਸੀਂ ਉਸ ਨੂੰ ਕਨਵਰਟ ਕਰ ਰਹੇ ਹੋ। ਸੋ ਇਹਦੇ ਵਿੱਚ ਕੋਈ ਸ਼ੱਕ ਵੀ ਨਹੀਂਗਾ ਪ੍ਰਵੀਨ ਜੀ ਕਿ ਉਹ ਨਾਮ ਵੀ ਇਸ ਢੰਗ ਨਾਲ ਰੱਖਿਆ ਕਿ ਉਹ ਪ੍ਰਚਾਰ ਵੀ ਆਮ ਆਦਮੀ ਦਾ ਜਾਵੇ ਜੀ, ਕਿ ਜੇ ਪਾਰਟੀ ਦਾ ਪ੍ਰਚਾਰ ਫਿਰ ਪਾਰਟੀ ਫੰਡ ਵਰਤ ਲਓ ਭਾਈ। ਜੇ ਸਰਕਾਰੀ ਯੋਜਨਾ ਵਾ ਫਿਰ ਤਾਲਮੇਲ। ਜਿਹੜਾ ਹੁਣ ਇਹ ਕੌਮੀ ਸਿਹਤ ਮਿਸ਼ਨ ਹੈ, ਇਹਦੇ ਵਿੱਚ 60% ਪੈਸਾ ਕੇਂਦਰ ਨੇ ਪਾਉਣਾ ਹੁੰਦਾ, ਠੀਕ ਹੈ, 40% ਸੂਬੇ ਨੇ ਪਾਉਣਾ ਹੁੰਦਾ। ਸੋ ਇਸ ਨੂੰ ਮਿਲ ਕੇ ਚੱਲਦਾ। ਹੁਣ ਤੁਸੀਂ ਚਾਹੁੰਦੇ ਹੋ ਕਿ ਕੇਂਦਰ ਵਾਲਾ ਪੈਸਾ ਕਿ ਅਸੀਂ ਏਦਾਂ ਆਪਣੀ ਸਕੀਮਾਂ ਲਈ ਵਰਤ ਲਈਏ, ਆਪਣੀ ਯੋਜਨਾ ਵਰਤ ਲਈਏ, ਤੇ ਜਿਹੜੇ ਹੈਲਥ ਸੈਂਟਰ ਪਏ ਨੇ ਉਹ ਸਾਡੇ ਖੰਡਰ ਬਣਦੇ ਜਾ ਰਹੇ ਨੇ। ਤੇ ਪਹਿਲਾਂ ਇਹਨਾਂ ਹੀ ਮੁਹੱਲਾ ਕਲੀਨਿਕਾਂ ਨੂੰ ਜਾਂ ਜਿਹਨਾਂ ਥਾਵਾਂ ਨੂੰ ਬਦਲਿਆ ਉਹਨਾਂ ਨੇ ਰੂਪ ਰੰਗ, ਉਹਦੇ ਲਈ ਵੀ ਅਕਾਲੀ ਲੀਡਰ ਵੀ, ਕੁਝ ਹੋਰ ਲੀਡਰ ਵੀ ਸਵਾਲ ਖੜੇ ਕਰ ਚੁੱਕੇ ਨੇ ਕਿ 1 ਕਮਰੇ 2 ਕਮਰੇ ਦੀ ਇਮਾਰਤ ਦੀ ਮਤਲਬ ਕਿ ਰੰਗ ਰੋਗਨ ਕਰਨ ਦੇ ਲਈ ਉਹ 25-25 ਲੱਖ ਖਰਚਦਾ। ਉਹ ਸਵਾਲ ਅਜੇ ਨਾ ਮੂਰੇ ਖੜਾ ਹੈ। ਸੋ ਹੁਣ ਆ 546 ਕਰੋੜ ਜੇ ਰੋਕ ਲਿਆ ਜਾਂਦਾ ਤਾਂ ਉਹਦੇ ਨਾਲ ਇੱਕ ਨਵੀਂ ਦਿੱਕਤ ਖੜੀ ਹੋ ਜਾਣੀ ਹੈ। ਪੰਜਾਬ ਦੇ ਅੰਦਰ ਪਹਿਲਾਂ ਹੀ ਸਾਡੇ ਸਿਹਤ ਕੇਂਦਰਾਂ ਦੇ ਵਿੱਚ ਦਵਾਈਆਂ ਦੇ ਪੱਤੇ ਨਹੀਂ ਮਿਲਦੇ, ਕੋਈ ਪ੍ਰਬੰਧ ਨਹੀਂ ਮਿਲਦਾ, ਡਾਕਟਰ ਪੂਰੇ ਨਹੀਂ ਮਿਲਦੇ, ਤੇ ਉਲਟਾ ਜੇਕਰ ਆਹ ਪੈਸਾ ਰੁਕਿਆ ਤਾਂ ਰਹਿੰਦਾ ਖੁੰਦਾ ਵੀ ਜਿਹੜਾ ਕੰਮ ਚੱਲ ਰਿਹਾ ਉਹ ਵੀ ਠੱਪ ਹੋ ਜਾਣਾ। ਔਰ ਜਿਹੜੇ ਮੁਹੱਲਾ ਕਲੀਨਿਕ ਪ੍ਰਚਾਰੇ ਨੇ ਪ੍ਰਵੀਨ ਜੀ, ਮੁਹੱਲਾ ਕਲੀਨਿਕਾਂ ਦੇ ਵਿੱਚ ਉਚੇਚੇ ਤੌਰ ਤੇ ਹਦਾਇਤ ਹੈ ਕਿ ਮੀਡੀਆ ਕਰਮੀ ਨਹੀਂ ਅੰਦਰ ਜਾ ਸਕਦੇ। ਠੀਕ ਹੈ, ਕੈਮਰਾ ਲੈ ਕੇ ਨਹੀਂ ਤੁਸੀਂ ਜਾ ਸਕਦੇ। ਜੇ ਤੁਸੀਂ ਮਰੀਜ਼ ਬਣ ਕੇ ਆਓ ਤਾਂ ਮੋਬਾਈਲ ਨਹੀਂ ਅੰਦਰ ਚਲਾ ਸਕਦੇ ਜੀ। ਸੋ ਇਹਦਾ ਕੀ ਮਤਲਬ ਹੈ? ਕਿਉਂ ਡਰਦੀ ਹੈ ਆਮ ਆਦਮੀ ਪਾਰਟੀ? ਉਹ ਆਮ ਆਦਮੀ ਪਾਰਟੀ ਹੈ ਜਿਹੜੀ ਕਹਿੰਦੀ ਸੀ ਆਪਣੇ ਵਰਕਰਾਂ ਨੂੰ ਕਿ ਫੋਨ ਔਨ ਰੱਖਿਓ, ਕਿਸੇ ਵੀ ਦਫ਼ਤਰ ਜਾਓ, ਕੁਛ ਜਾਓ, ਮੋਬਾਈਲ ਔਨ ਰੱਖਿਓ, ਰਿਕਾਰਡਿੰਗ ਕਰਕੇ ਸਾਨੂੰ ਭੇਜੋ, ਅਸੀਂ ਫਿਰ ਕਰਾਂਗੇ ਕਾਰਵਾਈ। ਤੇ ਹੁਣ ਤੁਸੀਂ ਆਪਣੇ ਹੀ ਮੁਹੱਲਾ ਕਲੀਨਿਕਾਂ 'ਚ ਤੁਹਾਨੂੰ ਫੋਨਾਂ ਤੋਂ ਵੀ ਡਰ ਲੱਗਦਾ, ਤੁਹਾਨੂੰ ਮੋਬਾਈਲਾਂ ਤੋਂ ਵੀ ਡਰ ਲੱਗਦਾ, ਤੁਹਾਨੂੰ ਮੀਡੀਆ ਤੋਂ ਵੀ ਡਰ ਲੱਗਦਾ। ਸੋ ਪਰ ਆਹ ਕੇਂਦਰ ਚਾਹੇ ਤਾਂ ਇਹ ਜਿੱਦ 'ਚ ਰੋਕ ਰਿਹਾ ਹੋਵੇ ਕੇਂਦਰ ਫੰਡ, ਕਿਉਂਕਿ ਆਮ ਆਦਮੀ ਪਾਰਟੀ ਨਾਲ ਜਿਹੜੀ ਟੱਸਲ ਰਾਜਪਾਲ ਦੀ ਵਧੀ ਆ ਜੀ, ਉਸ ਟੱਸਲ ਦੇ ਹਵਾਲੇ ਨਾਲ ਆਪਾਂ 2 ਦਿਨ ਪਹਿਲਾਂ ਹੀ ਗੱਲ ਕਰ ਰਹੇ ਸੀ ਕਿ ਕੇਂਦਰ ਫਿਰ ਫੰਡ ਰੋਕਣੇ ਸ਼ੁਰੂ ਕਰੂਗਾ। ਕੇਂਦਰ ਫਿਰ ਪੰਜਾਬ ਦੀਆਂ ਯੋਜਨਾਵਾਂ ਝੜੀਕੇ ਡਾਊਗਾ। ਹੁਣ ਉਹ ਕਿਹੜਾ ਜਾਂ ਸੱਚਮੁੱਚ ਕੇਂਦਰ ਨੂੰ ਨਿਯਮਾਂ ਦੀ ਯਾਦ ਆਉਣ ਲੱਗੀ
ਜਾਂ ਇਕੱਲੇ ਪੰਜਾਬ 'ਚ ਏਦਾਂ ਹੋਇਆ, ਬਾਕੀ ਸੂਬਿਆਂ ਨੇ ਆਪਣੀ ਯੋਜਨਾਵਾਂ ਤਹਿਤ ਨਾਮ ਬਦਲ ਕੇ ਨਹੀਂ ਵਰਤੇ ਫੰਡ? ਇਹ ਕਿਵੇਂ ਹੈ? ਇਸ ਲਈ ਦੇਸ਼ ਦੇ ਵਿੱਚ ਵਰਤਾਰਾ ਹੈਗਾ ਕਿ ਸੂਬੇ 'ਚ ਕੋਈ ਹੋਰ ਸਰਕਾਰ ਹੁੰਦੀ ਹੈ, ਕੇਂਦਰ 'ਚ ਕੋਈ ਹੋਰ ਹੁੰਦੀ ਹੈ, ਉਹਨੂੰ ਨਾਮ ਵੱਖਰਾ ਵਰਤ ਕੇ ਉਹ ਫੰਡ ਵਰਤੇ ਜਾਂਦੇ ਰਹੇ ਨੇ ਇੱਧਰ ਉੱਧਰ। ਲੱਗਣੇ ਤਾਂ ਸਿਹਤ ਤੇ ਹੀ ਨੇ ਨਾ। ਜੇ ਮੁਹੱਲਾ ਕਲੀਨਿਕਾਂ 'ਚ ਵੀ ਇਹ ਫੰਡ ਵਰਤਿਆ ਜਾਂਦਾ ਪ੍ਰਵੀਨ ਜੀ, ਤਾਂ ਉਹ ਲੋਕਾਂ ਨੂੰ ਦਵਾਈ ਲਈ ਉਹ ਵਰਤਿਆ ਜਾਣਾ ਨਾ। ਜੀ। ਸੋ ਸਵਾਲ ਤਾਂ ਇਹੀ ਸੀ ਨਾ ਕੌਮੀ ਸਿਹਤ ਮਿਸ਼ਨ ਦਾ ਵੀ। ਸੋ ਜੇਕਰ ਇੱਥੋਂ ਸਮਝ ਆਉਂਦਾ ਕਿ ਇਹਦਾ ਮਤਲਬ ਤੁਹਾਡਾ ਮਸਲਾ ਇਹ ਨਹੀਂ ਹੈਗਾ ਕਿ ਹਾਂ ਫੰਡ ਇਹ ਤਾਂ ਹੈ ਨਹੀਂਗਾ ਕਿ ਦਵਾਈਆਂ ਵਾਲਾ ਫੰਡ ਤੁਸੀਂ ਕਿਤੇ ਗੀਤਾਂ ਭੰਗੜਿਆਂ ਤੇ ਵਰਤ ਲਿਆ। ਹਾਂਜੀ। ਸੋ ਸਿਹਤ ਲਈ ਆਇਆ, ਸਿਹਤ ਲਈ ਵਰਤਿਆ ਜਾ ਰਿਹਾ। ਪਰ ਸਵਾਲ ਇਹ ਹੈ ਕਿ ਯੋਜਨਾ ਉਹ ਆਮ ਆਦਮੀ ਨੇ ਆਪਣੇ ਨਾਮ ਤੇ ਰੱਖ ਲਈ ਤੇ ਤੁਸੀਂ ਚਾਹੁੰਦੇ ਹੋ ਕਿ ਉਹ ਯੋਜਨਾ ਜਿਹੜੀ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਉਹਦੇ ਤਹਿਤ ਰਹੇ। ਸੋ ਤੁਹਾਨੂੰ ਆਪਣੇ ਨਰਿੰਦਰ ਮੋਦੀ ਦੇ ਨਾਂ ਦਾ ਫਿਕਰ ਹੈ, ਇਹਨਾਂ ਨੂੰ ਆਪਣੀ ਪਾਰਟੀ ਦੇ ਨਾਂ ਦਾ ਫਿਕਰ ਹੈ ਜੀ। ਸੋ ਇਸ ਲਈ ਇਹ ਲੜਾਈ ਇਹਨਾਂ ਮਸਲਿਆਂ ਨੂੰ ਹੈ ਜਾਂ ਭਗਵੰਤ ਮਾਨ ਬਨਾਮ ਜਿਹੜਾ ਰਾਜਪਾਲ ਪੁਰੋਹਿਤ ਵਾਲਾ ਮਾਮਲਾ ਹੈ, ਉਹਦੇ ਪਿੱਛੇ ਪੁਰੋਹਿਤ ਨੇ ਕਿਹਾ ਹੋਣਾ ਕਰੋ ਜੀ ਕੁਛ ਮਾੜੀ ਜੀ ਚੂੜੀ ਟੈਟ, ਕਿ ਉਹਦਾ ਅਸਰ ਹੈ। ਸੋ ਇਹ ਖਦਸ਼ਾ ਆਪਾਂ 2 ਦਿਨ ਪਹਿਲਾਂ ਹੀ ਪ੍ਰਗਟਾ ਰਹੇ ਸੀ ਕਿ ਜੇਕਰ ਇਹ ਟਸਲ ਵੱਧਦੀ ਹੈ ਤਾਂ ਇਹਦਾ ਨੁਕਸਾਨ ਸੂਬੇ ਨੂੰ ਹੋ ਸਕਦਾ ਹੈ, ਸੂਬੇ ਦੇ ਲਈ ਆਈਆਂ ਯੋਜਨਾਵਾਂ ਦਾ ਹੋ ਸਕਦਾ ਹੈ, ਕੇਂਦਰੀ ਯੋਜਨਾਵਾਂ ਉਹਦੇ ਵਿੱਚ ਅੜਿੱਕੜ ਆ ਸਕਦੀਆਂ। ਸੋ ਉਹਦਾ ਰੰਗ ਦੇਖਣ ਲੱਗਿਆ ਪ੍ਰਵੀਨ ਜੀ ਕਿ ਕੇਂਦਰ ਨੇ 546 ਕਰੋੜ ਰੁਪਈਆ ਭੇਜਣ ਤੇ ਰੋਕ ਲਾ ਲਈ ਆ। ਉਹ ਕਹਿੰਦੇ ਜੀ ਸਾਨੂੰ ਤਸੱਲੀ ਕਰਾਓ ਪਹਿਲਾਂ ਕਿ ਤੁਸੀਂ ਸਹੀ ਵਰਤੋਗੇ ਜਾਂ ਨਹੀਂ ਵਰਤੋਗੇ। ਆਹ ਮੁਹੱਲਾ ਕਲੀਨਿਕਾਂ ਲਈ ਤਾਂ ਫੰਡ ਨਹੀਂ ਹੈਗਾ। ਸੋ ਇਹਦਾ ਮਤਲਬ ਕੀ ਮੁਹੱਲਾ ਕਲੀਨਿਕਾਂ ਤੇ ਹੁਣ ਤਾਲੇ ਲੱਗਣਗੇ ਜਾਂ ਫਿਰ ਆਮ ਆਦਮੀ ਪਾਰਟੀ ਦੇ ਮੰਤਰੀ MLA ਵਰਕਰ ਦਿੱਲੀ ਵਾਲੇ ਉਹ ਸਾਰੇ ਆਪਣੀ ਜੇਬ ਚੋਂ ਫੰਡ ਕੱਢ ਕੇ ਚਲਾਉਣਗੇ? ਸਵਾਲ ਇਹ ਖੜਾ। ਜੀ।